पंजाबी रेडियो जो अस सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੋ ਬਸੇੜੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰਾਜ਼ਨੋ ਤੋਂ, ਜੱਸੀ ਗਿੱਲ ਪਲਮਿੰਗ ਵਾਲੇ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ ਪਹਿਲਾਂ ਨਵੇਂ ਆਰਡੀਨੈਂਸ ਦੀ ਗੱਲ ਕਰੀਏ। ਜਿਹੜੀਆਂ ਘਟਨਾਵਾਂ ਹੋਈਆਂ ਬਲਾਤਕਾਰ ਦੀਆਂ, ਉਹਨਾਂ ਨੂੰ ਲੈ ਕੇ ਇੱਕ ਨਵਾਂ ਆਰਡੀਨੈਂਸ ਜਾਰੀ ਹੋਇਆ। ਬਿਲਕੁਲ ਜੀ, ਐਕਚੁਅਲੀ ਇਹਨੂੰ ਮੰਤਰੀ ਮੰਡਲ ਨੇ ਜਿਹੜਾ ਸੀਗਾ ਜੀ ਹਰੀ ਝੰਡੀ ਦਿੱਤੀ ਸੀ ਔਰ ਰਾਸ਼ਟਰਪਤੀ ਹੋਰਾਂ ਦੇ ਕੋਲੇ ਸੀਗਾ। ਭਾਰਤ ਦੇ ਰਾਸ਼ਟਰਪਤੀ ਨੇ ਫੌਜਦਾਰੀ ਕਾਨੂੰਨ ਸੋਧ 2018 ਜਿਹੜਾ ਜੀ ਇਹਨੂੰ ਲਾਗੂ ਕਰਨ ਦੀ ਪ੍ਰਵਾਨਗੀ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਇਹਦੇ ਨਾਲ 12 ਸਾਲ ਤੋਂ ਘੱਟ ਉਮਰ ਦੀਆਂ ਜਿਹੜੀਆਂ ਲੜਕੀਆਂ ਨੇ ਉਹਦੇ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਸਜ਼ਾ ਇਹਦੇ ਗਈ ਹੈ। ਔਰ ਜਿਹੜੇ ਇਹਦੇ ਵਿੱਚ ਦੋਸ਼ੀ ਸਾਬਤ ਹੋਣਗੇ ਜੀ, ਉਹਦੀ ਵਿਵਸਥਾ ਦੇ ਵਾਸਤੇ ਮੰਤਰੀ ਮੰਡਲ ਨੇ ਕਾਨੂੰਨ ਦੇ ਵਿੱਚ ਜਿਹੜਾ ਜੀ ਉਹ ਸੋਧ ਕੀਤਾ ਸੀਗਾ। ਇਹਦੇ ਸਖਤ ਕਾਨੂੰਨ ਜਿਹੜਾ ਜੀ ਦੇਸ਼ ਦੇ ਵਿੱਚ ਕਠੂਆ ਦੇ ਵਿੱਚ ਇੱਕ ਜਿਹੜੀ ਜੀ ਮਾਸੂਮ ਬੱਚੀ ਦੇ ਨਾਲ ਹੋਇਆ ਰੇਪ ਤੇ ਉਨਾਓ ਤੇ ਸੂਰਤ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਰੇਪ ਦੀਆਂ, ਉਹਦੇ ਤੋਂ ਬਾਅਦ ਇਹ ਜਿਹੜਾ ਜੀ ਹੋਂਦ ਦੇ ਵਿੱਚ ਆਇਆ। ਬਿਨਾਂ ਸੰਸਦ ਦਾ ਸੈਸ਼ਨ ਬੁਲਾਏ ਦੇਸ਼ ਦੇ ਵਿੱਚ ਪੈਦਾ ਹੋਏ ਹਾਲਾਤ ਦੇ ਨਾਲ ਨਜਿੱਠਣ ਲਈ ਤੁਰੰਤ ਸਖਤ ਕਦਮ ਚੁੱਕਣ ਦੇ ਵਾਸਤੇ ਰਾਸ਼ਟਰਪਤੀ ਨੇ ਇਹ ਆਰਡੀਨੈਂਸ ਦੇ ਉੱਤੇ ਮੋਹਰ ਲਾ ਕੇ ਜਿਹੜੀ ਦੀ ਆਪਣੀ ਸਹਿਮਤੀ ਜਿਹੜੀ ਆ ਉਹ ਪ੍ਰਗਟਾਤੀ ਹੈ। ਇਹਦੇ ਵਿੱਚ 12 ਸਾਲ ਤੋਂ ਘੱਟ ਉਮਰ ਦੀ ਲੜਕੀ ਦੇ ਨਾਲ ਰੇਪ ਦੇ ਮਾਮਲੇ ਦੇ ਵਿੱਚ ਮੌਤ ਜਾਂ ਉਮਰ ਕੈਦ ਜਿੰਨੀ ਉਹਦੀ ਜ਼ਿੰਦਗੀ ਹੈ ਤੋਂ ਲੈ ਕੇ ਫਾਂਸੀ ਤੱਕ ਦੀ ਜਿਹੜੀ ਦੀ ਵਿਵਸਥਾ ਹੈ। 2 ਮਹੀਨੇ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਜੀ ਛੋਟੀਆਂ ਬੱਚੀਆਂ ਵਾਲੇ, ਉਹਨਾਂ ਦੀ ਸੁਣਵਾਈ ਹੋਊਗੀ ਔਰ ਪੀੜਤ ਨੂੰ ਛੇਤੀ ਇਨਸਾਫ ਦੇ ਵਾਸਤੇ ਫਾਸਟ ਟਰੈਕ ਅਦਾਲਤਾਂ ਦੀ ਜਿਹੜੀ ਹੈ ਜੀ ਉਹ ਕਾਇਮੀ ਕੀਤੀ ਜਾਊਗੀ। ਐਕਚੁਅਲੀ ਇਹ ਹੈ ਜੀ ਕਿ ਬੇਸ਼ੱਕ ਇਹ ਸਖਤ ਜਿਹੜਾ ਜੀ ਉਹ ਕਾਨੂੰਨ ਲਾਗੂ ਹੋ ਗਿਆ, ਪਰ ਜਿਹੜੀ ਜ਼ਬਾਨ ਦਾ ਰਸ ਕੁਛ ਜਿਹੜੇ BJP ਦੇ ਆਗੂ ਵਗੈਰਾ ਨੇ ਜੀ, ਉਹ ਉਸੇ ਤਰੀਕੇ ਦੇ ਨਾਲ ਅਜੇ ਟਪਕਣਾ ਜਿਹੜਾ ਉਹ ਜਾਰੀ ਹੈ। ਕੇਂਦਰੀ ਮੰਤਰੀ ਨੇ ਇੱਕ ਸੰਤੋਸ਼ ਗੰਗਵਾਰ, ਉਹਨੇ ਫੇਰ ਜਿਹੜਾ ਜੀ ਇਹ ਕਹਿ ਦਿੱਤਾ ਕਿ ਏਡਾ ਵੱਡਾ ਮੁਲਕ ਹੈ, 1-2 ਘਟਨਾਵਾਂ ਦੇ ਵਾਸਤੇ ਜ਼ਿਆਦਾ ਰੌਲਾ ਪਾਉਣ ਦੀ ਜ਼ਰੂਰਤ ਨਹੀਂ। ਮੇਰਾ ਖਿਆਲ ਜਿਹੜਾ ਜੀ ਸਖਤ ਕਾਨੂੰਨ ਆਰਡੀਨੈਂਸ ਲਿਆਉਣਾ, ਉਸ ਤੋਂ ਪਹਿਲਾਂ ਜਿਹੜੀਆਂ ਇਹ ਸੈਂਸਿਟਿਵ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਇਹਨਾਂ ਲੋਕਾਂ ਦਾ ਜਿਹੜਾ ਜੀ ਬੋਲਣਾ, ਉਹਨੂੰ ਲਗਾਮ ਪਵੇ, ਉਹ ਸ਼ਾਇਦ ਜ਼ਿਆਦਾ ਜ਼ਰੂਰੀ। ਜੀ ਜੀ, ਪੈਣੀ ਵੀ ਚਾਹੀਦੀ ਹੈ ਜੀ, ਮਿਸਯੂਜ਼ ਵੀ ਨਹੀਂ ਹੋਣਾ ਚਾਹੀਦਾ ਬਹੁਤਾ ਕੁਛ। ਅੱਗੇ ਕਾਂਗਰਸ ਦੀ ਗੱਲ ਕਰੀਏ ਕਿ ਉਹਨਾਂ ਨੇ ਮੋਤੀਚੂਰ ਦੇ ਲੱਡੂ ਵੰਡ ਦਿੱਤੇ ਕੁਛ ਕੁ ਨੂੰ, ਤਾਂ ਕੁਛ ਕੁ ਰੁੱਸ ਗਏ ਆ ਜੀ ਕਿ ਸਾਨੂੰ ਨਹੀਂ ਮਿਲੇ। ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ। ਬਿਲਕੁਲ, ਇਹ ਨਵੀਂ ਜਿਹੜੀ ਪਸੂੜੀ ਪਈ ਹੈ, ਜਿਹੜਾ ਪਿਛਲੇ ਦਿਨੀ ਮੰਤਰੀ ਮੰਡਲ ਦੇ ਵਿੱਚ ਵਾਧਾ ਜਿਹੜਾ ਜੀ ਹੋਇਆ ਔਰ 1-2 ਨਹੀਂ ਬਲਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਧਾਇਕ ਨੇ ਜੀ, ਉਹਨਾਂ ਦਾ ਰੋਸਾ ਵੇਖਣ ਸੁਣਨ ਨੂੰ ਜਿਹੜਾ ਜੀ ਉਹ ਮਿਲ ਰਿਹਾ। ਨਾਰਾਜ਼ ਹੋਏ ਜਿਹੜੇ ਵਿਧਾਇਕ ਨੇ, ਉਹਨਾਂ ਨੂੰ ਮਨਾਉਣ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਦੀ ਉਹ ਚੰਡੀਗੜ੍ਹ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ, ਆਸ਼ਾ ਕੁਮਾਰੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਉਹ ਵੀ ਸਾਰਾ ਦਿਨ ਜਿਹੜਾ ਸੀਗਾ ਜੀ ਉਹ ਲੱਗੇ ਰਹੇ ਇਹਨਾਂ ਵਿਧਾਇਕਾਂ ਨੂੰ ਮਨਾਉਣ ਦੇ ਵਾਸਤੇ। ਅਜੇ ਕੰਮ ਜਿਹੜਾ ਜੀ ਉਹ ਸਿਰੇ ਲੱਗਿਆ ਨੀਗਾ ਔਰ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰਹਿਣਗੀਆਂ, ਕਿਉਂਕਿ ਅੱਜ ਇੱਕ ਤਾਂ ਜੀ ਦਿੱਲੀ ਦੇ ਵਿੱਚ ਦਲਿਤ ਸੰਮੇਲਨ ਹੈ। 29 ਅਪ੍ਰੈਲ ਨੂੰ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਜਿਹੜੀ ਹੈ ਜੀ ਇੱਕ ਵੱਡੀ ਰੈਲੀ ਕਰ ਰਹੀ ਹੈ। ਪੰਜਾਬ ਕਾਂਗਰਸ ਸਮਝਦੀ ਹੈ ਜੀ ਕਿ ਜੇ ਤੁਰੰਤ ਨਾ ਮਨਾਇਆ ਗਿਆ ਤੇ ਇਹ ਜਿਹੜੀਆਂ ਰੈਲੀਆਂ ਨੇ, ਜਿਵੇਂ ਅੱਜ ਦਲਿਤ ਰੈਲੀ ਹੈ ਜਾਂ 29 ਨੂੰ ਆ, ਇਹਦੇ ਉੱਤੇ ਵੀ ਅਸਰ ਪੈ ਸਕਦਾ। ਦੂਜਾ ਕਿ ਜੇ ਹਾਈ ਕਮਾਂਡ ਤੱਕ ਜਿਹੜੀ ਜੀ ਉਹ ਗੱਲ ਜਾਂਦੀ ਆ ਤੇ ਫਿਰ ਹਾਈ ਕਮਾਂਡ ਜਿਹੜੀ ਹੈ ਜੀ ਉਹ ਇਹਦੇ ਉੱਤੇ ਕੋਈ ਸਖਤ ਫੈਸਲਾ ਨਾ ਲੈ ਲਵੇ। ਇਸ ਕਰਕੇ ਭੱਜਾ ਨੱਠੀ ਦੇ ਵਿੱਚ ਮਨਾਉਣ ਦੇ ਯਤਨ ਜਿਹੜੇ ਆ ਜੀ ਉਹ ਜਾਰੀ ਆ। ਆਗੂ ਕਹਿੰਦੇ ਆ ਕਿ ਨਾਰਾਜ਼ ਹੋਏ ਵਿਧਾਇਕਾਂ ਦਾ ਰੋਸ ਤਾਂ ਜਿਹੜਾ ਜੀ ਉਹ ਜਾਇਜ਼ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਨਾਂ ਨੂੰ ਹੁਣ ਜਿਹੜੇ ਜੀ ਉਹ ਕਿਹਾ ਜਾ ਰਿਹਾ ਕਿ ਵੱਖ-ਵੱਖ ਬੋਰਡਾਂ ਦੀਆਂ ਜਿਹੜੀਆਂ ਚੇਅਰਮੈਨੀਆਂ ਨੇ ਉਹ ਦਿੱਤੀਆਂ ਜਾਣਗੀਆਂ ਜੀ। ਜਿਹੜੇ ਇਹ ਨਾਰਾਜ਼ ਹੋਏ ਵਿਧਾਇਕ ਨੇ, ਜਿਨ੍ਹਾਂ ਦੇ ਵਿੱਚ ਪਹਿਲਾਂ ਤਾਂ ਜਿਹੜੇ ਜੀ ਕੁਛ ਸਨ ਜੀ ਜਿਹੜੇ
ਆਉਂਦੇ ਨੇ SC ਕੋਟੇ ਦੇ ਵਿੱਚੋਂ, ਉਹਨਾਂ ਨੇ ਇਹ ਕਿਹਾ ਸੀਗਾ ਜੀ ਕਿ ਜਿਹੜਾ ਇਹ ਸਮਾਜ ਹੈ ਸਾਡਾ, ਉਹਨੂੰ ਤੁਸੀਂ ਬਿਲਕੁਲ ਜਿਹੜਾ ਜੀ ਉਹ ਇਗਨੋਰ ਕਰ ਦਿੱਤਾ ਜੀ। ਹੁਣ ਉਸ ਤੋਂ ਬਾਅਦ ਜਿਹੜੇ ਆ ਜੀ ਕੁਛ ਸੀਨੀਅਰ ਵਗੈਰਾ ਜਿਹੜੇ ਨੇ ਉਹ ਵੀ ਤੁਰ ਪਏ ਨੇ ਇਸੇ ਜਿਹੜਾ ਜੀ ਉਹ ਰਾਹ ਦੇ ਉੱਤੇ। ਰਣਦੀਪ ਸਿੰਘ ਨਾਭਾ, ਸੰਗਤ ਸਿੰਘ ਗਿਲਜੀਆਂ, ਨਵਤੇਜ ਸਿੰਘ ਚੀਮਾ, ਨੱਥੂ ਰਾਮ, ਸੁਰਜੀਤ ਮਾਨ, ਗੁਰਕੀਰਤ ਕੋਟਲੀ, ਇਹ ਸਾਰੇ ਉਹ ਨੇ ਜੀ ਜਿਨ੍ਹਾਂ ਨੇ ਆਪਣੀ ਨਾਰਾਜ਼ਗੀ ਸਿੱਧ ਕੀਤੀ ਹੈ ਕਿ ਸਾਨੂੰ ਵੀ ਮੰਤਰੀ ਮੰਡਲ ਦੇ ਵਿੱਚ ਥਾਂ ਜਿਹੜੀ ਉਹ ਚਾਹੀਦੀ ਸੀ, ਕਿਉਂਕਿ ਮੰਤਰੀ ਹੋ ਗਏ ਪੂਰੇ, ਹੁਣ ਤੱਕ ਕੋਈ ਮੰਤਰੀ ਜਿਹੜਾ ਜੀ ਉਹ ਬਣਾਇਆ ਨਹੀਂ ਜਾ ਸਕਣਾ। ਹੁਣ ਸਵਾਲ ਸਭ ਤੋਂ ਵੱਡਾ ਜਿਹੜਾ ਜੀ ਉਹ ਇਹ ਖੜਾ ਕਿ ਜੇ ਇਹਨਾਂ ਨੂੰ ਬੋਰਡਾਂ ਦੇ ਚੇਅਰਮੈਨ ਲਾਤਾ ਤੇ ਫਿਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ, ਜਿਨ੍ਹਾਂ ਨੇ ਆਜ਼ਾਦ ਵਜੋਂ ਫਾਰਮ ਭਰਤੇ ਸੀਗੇ, ਬਾਗੀ ਹੋ ਗਏ ਸੀ, ਉਹਨਾਂ ਨੂੰ ਬਣਾਇਆ ਗਿਆ ਸੀ ਵੀ ਚਿੰਤਾ ਨਾ ਕਰੋ, ਤੁਹਾਨੂੰ ਬੋਰਡਾਂ ਦੀਆਂ ਚੇਅਰਮੈਨ ਦੀਆਂ ਜਿਹੜੀਆਂ ਉਹ ਮਿਲਣਗੀਆਂ। ਐਲਾਨ ਇਹ ਵੀ ਕੀਤਾ ਗਿਆ ਸੀਗਾ, ਜੇ ਯਾਦ ਹੋਵੇ, ਕਿ ਸਰਕਾਰ ਬਣ ਗਈ ਤਾਂ ਬੋਰਡਾਂ ਦੇ ਚੇਅਰਮੈਨ ਪਾਰਟੀ ਦੇ ਵਰਕਰ ਲੱਗਣਗੇ, MLAs ਨਹੀਂ। ਹੁਣ ਜਿਹੜੇ ਆ ਜੀ ਉਹ MLAs ਨੂੰ ਲਾਉਣ ਦੀ ਜਿਹੜੀ ਉਹ ਤਿਆਰੀ ਆ, ਉਹ ਵਰਕਰ ਜਿਹੜੇ ਜੀ ਫਿਰ ਕਿਸ ਪਾਸੇ ਜਾਣਗੇ, ਕੀ ਬਣੂਗਾ, ਇਹ ਇੰਟਰਸਟਿੰਗਲੀ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ ਜੀ। ਹਾਂਜੀ, ਚਾਹੁੰਦਾ ਤਾਂ ਹਰ ਕੋਈ ਹੈ ਕੁਛ ਨਾ ਕੁਛ। ਤੇ ਅੱਗੇ ਕਾਂਗਰਸ ਦੀ ਜੇ ਗੱਲ ਕਰ ਲਈਏ ਤੇ ਚੀਫ ਜਸਟਿਸ ਦੇ ਮਹਾਦੋਸ਼ ਦੇ ਕੇਸ ਨੂੰ ਲੈ ਕੇ ਉਹ ਜਾ ਸਕਦੇ ਨੇ ਜੀ ਸੁਪਰੀਮ ਕੋਰਟ। ਦੇਖੋ, ਇਹ ਮਸਲਾ ਆਉਂਦੇ ਦਿਨਾਂ ਦੇ ਦੌਰਾਨ ਕਾਫੀ ਜਿਹੜਾ ਜੀ ਉਹ ਮਗਣ ਦੇ ਆਸਾਰ ਨੇ। ਜੋ ਕੁਛ ਐਕਚੁਅਲੀ ਹੋ ਹੀ ਜਾ ਰਿਹਾ ਜੀ, ਉਹ ਡੇ ਬਾਈ ਡੇ ਤੁਸੀਂ ਕਹਿ ਲਓ ਕਿ ਇੱਕ ਨਵੀਂ ਜਿਹੜੀ ਹੈ ਜੀ ਭਸੂੜੀ, ਇੱਕ ਨਵਾਂ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਹੋ ਰਿਹਾ। ਈਵਨ ਸਿੱਖਾਂ ਦੀ ਪੱਗ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਕੀਤਾ ਗਿਆ, ਉਹ ਕਿਉਂ ਨਾ ਹੋਵੇ। ਹੁਣ ਚੀਫ ਜਸਟਿਸ ਜਿਹੜੇ ਨੇ ਉਹਨਾਂ ਦੇ ਉੱਤੇ ਲੱਗੇ ਜਿਹੜਾ ਜੀ ਇਹ ਇੰਪੀਚਮੈਂਟ ਮਹਾਦੋਸ਼ ਜਿਹੜਾ ਜੀ, ਉਹਦੇ ਨੋਟਿਸ ਦੇ ਸੰਬੰਧੀ ਕਾਂਗਰਸ ਰਾਜ ਸਭਾ ਦੇ ਚੇਅਰਮੈਨ M ਵੈਂਕਈਆ ਨਾਇਡੂ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਪਾਰਟੀ ਆਗੂ ਕਹਿੰਦੇ ਆ ਕਿ ਜੇ ਵੈਂਕਈਆ ਨਾਇਡੂ ਦੇ ਵੱਲੋਂ ਨੋਟਿਸ ਠੁਕਰਾਇਆ ਗਿਆ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਜਾਣ ਦੇ ਵਾਸਤੇ ਵਿਚਾਰ ਕਰਨਗੇ। ਉਪ ਰਾਸ਼ਟਰਪਤੀ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਲੋਂ ਦਿੱਤੇ ਗਏ ਨੋਟਿਸ ਸੰਬੰਧੀ ਸੰਵਿਧਾਨ ਘਾੜਿਆਂ ਤੇ ਕਾਨੂੰਨੀ ਮਾਹਿਰਾਂ ਦੇ ਨਾਲ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ। ਰਾਜ ਸਭਾ ਦੇ ਸੂਤਰ ਦੱਸਦੇ ਆ ਕਿ ਨਾਇਡੂ ਨੇ ਅਪੀਲ ਨੂੰ ਸਵੀਕਾਰ ਕਰਨ ਜਾਂ ਠੁਕਰਾਉਣ ਨੂੰ ਲੈ ਕੇ ਜਿਹੜੇ ਸੰਵਿਧਾਨ ਦੇ ਮਾਹਰ ਨੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਆ ਔਰ ਕਾਨੂੰਨੀ ਰਾਏ ਜਿਹੜੀ ਆ ਉਹ ਲਈ ਹੈ। ਸਮਝਿਆ ਜਾ ਰਿਹਾ ਹੈ ਕਿ ਵੈਂਕਈਆ ਨਾਇਡੂ ਇਹਦੇ ਵਾਸਤੇ ਨੋਟਿਸ ਦੇ ਉੱਤੇ ਛੇਤੀ ਕੋਈ ਜਿਹੜਾ ਜੀ ਉਹ ਫੈਸਲਾ ਲੈ ਸਕਦੇ ਆ। ਕਾਂਗਰਸ ਸਣੇ 7 ਪਾਰਟੀਆਂ ਜਿਹੜੀਆਂ ਸੀਗੀਆਂ ਜੀ, ਉਹਨਾਂ ਨੇ ਰਾਜ ਸਭਾ ਦੇ ਜਿਹੜੇ ਜੀ ਸਭਾਪਤੀ ਨੇ ਉਹਨੂੰ ਇਹ ਜਾ ਕੇ ਜਿਹੜੀ ਜੀ ਉਹ ਚਿੱਠੀ ਦਿੱਤੀ ਸੀ, ਜਿਹਦੇ ਵਿੱਚ 71 ਜਿਹੜੇ ਉਹ ਸਾਈਨ ਸ਼ਾਮਲ ਸੀਗੇ। ਜੇ ਤਾਂ ਨਾਇਡੂ ਇਸ ਨੋਟਿਸ ਨੂੰ ਸਵੀਕਾਰ ਕਰਦੇ ਆ ਤਾਂ ਪ੍ਰਕਿਰਿਆ ਦੇ ਨਿਯਮਾਂ ਦੇ ਅਨੁਸਾਰ ਵਿਰੋਧੀਆਂ ਦੇ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਉਹਨਾਂ ਨੂੰ 3 ਮੈਂਬਰਾਂ ਦੀ ਸਮਿਤੀ ਦਾ ਗਠਨ ਕਰਨਾ ਹੋਊਗਾ। ਜੇ ਉਹ ਰਿਜੈਕਟ ਕਰ ਦਿੰਦੇ ਆ ਫਿਰ ਕਾਂਗਰਸ ਦੇ ਕੋਲੇ ਰਾਹ ਇਹ ਬਚਿਆ ਜੀ ਕਿ ਉਹ ਸੁਪਰੀਮ ਕੋਰਟ ਜਾ ਸਕਦੇ ਆ। ਵੈਂਕਈਆ ਨਾਇਡੂ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ। ਹਾਂ, ਹੁਣ ਉਹ ਕਿਉਂਕਿ ਉਹ ਉਪ ਰਾਸ਼ਟਰਪਤੀ ਨੇ ਜੀ, ਸਭਾਪਤੀ ਨੇ। ਹੁਣ ਡਿਪੈਂਡ ਹੈ ਕਿ ਜਿਹੜਾ ਸਭਾਪਤੀ ਹੁੰਦਾ ਜੀ, ਉਪ ਰਾਸ਼ਟਰਪਤੀ ਉਹ ਮੁਲਕ ਦਾ, ਸਭਾਪਤੀ ਸਾਰਿਆਂ ਦਾ ਹੁੰਦਾ, ਪਰ ਉਹ ਕਿਉਂਕਿ ਉਹਨਾਂ ਦਾ ਪਿਛੋਕੜ ਜਿਹੜਾ ਉਹ BJP ਦੇ ਨਾਲ, ਇਸ ਕਰਕੇ ਡੇਟਾ ਉਹ BJP ਨੂੰ ਮੂਹਰੇ ਰੱਖਦੇ ਆ। ਫਿਰ ਤਾਂ ਉਹ ਤੁਸੀਂ ਕਹਿ ਲਓ ਕਿ ਉਹ ਇਨਕਾਰ ਕਰਨਗੇ। ਜੇ ਉਹ ਰਾਜ ਸਭਾ ਦੇ ਸਭਾਪਤੀ ਵਜੋਂ ਸੋਚਦੇ ਆ ਫਿਰ ਉਹਨਾਂ ਨੂੰ ਇਹ ਐਕਸੈਪਟ ਜਿਹੜਾ ਵੀ ਉਹ ਕਰਨਾ ਪਊਗਾ। ਮੇਰਾ ਖਿਆਲ ਇਹ ਨੋਟਿਸ ਦੇ ਨਾਲ ਨਾਲ ਜਿਹੜੇ ਉਪ ਰਾਸ਼ਟਰਪਤੀ ਨੇ ਉਹਨਾਂ ਦੀ ਵੀ ਪ੍ਰੀਖਿਆ ਦਾ ਸਮਾਂ ਜੀ ਉਹ ਉਹਨਾਂ ਦੇ ਅੰਦਰੋਂ BJP ਨਿਕਲੀ ਆ ਅਜੇ ਜਾਂ ਨਹੀਂ ਜੀ। ਮੁਸ਼ਕਿਲ ਹੁੰਦੀਆਂ ਕਈ ਵਾਰੀ ਕਈ ਚੀਜ਼ਾਂ ਨਿਕਲਣੀਆਂ। ਤੇ ਅੱਗੇ ਗੱਲ ਕਰਦੇ ਹਾਂ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਤੇ ਜਦੋਂ ਰਸਮ ਹੁੰਦੀ ਆ ਝੰਡਾ ਉਤਾਰਨੇ ਦੀ, ਉਸ ਵੇਲੇ ਇੱਕ ਪਾਕਿਸਤਾਨ ਦਾ ਕ੍ਰਿਕਟ ਦਾ ਖਿਡਾਰੀ ਆ, ਉਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਥੋੜੀ ਐਕਚੁਅਲੀ ਇਹ ਹੁੰਦਾ ਜੀ ਕਿ ਕਈ ਵਾਰੀ ਚੌੜ ਪੁਣੇ ਦੇ ਵਿੱਚ ਹੀ ਕੋਈ ਬੰਦਾ ਜਿਹੜਾ ਜੀ ਇਸ ਤਰ੍ਹਾਂ ਦੀ ਗਲਤੀ ਜਿਹੜੀ ਹੈ, ਗਲਤੀ ਕਹੀ ਜਾ ਸਕਦੀ ਹੈ, ਅਜੇ ਐਕਸੈਪਟ ਤਾਂ ਨਹੀਂ ਉਹਨੇ ਕੀਤੀ, ਨਾ ਪਾਕਿਸਤਾਨ ਦੇ ਵੱਲੋਂ ਕੋਈ ਇਹਦੇ ਉੱਤੇ ਜਿਹੜਾ ਜੀ ਅਜੇ ਕੋਈ ਪ੍ਰਤੀਕਰਮ ਜਿਹੜਾ ਆਇਆ। ਪਰ ਜਿਹੜੇ ਭਾਰਤ ਵਾਲੀ ਸਾਈਡ ਤੋਂ ਇਹ ਕਿਹਾ ਗਿਆ ਕਿ ਜਿਹੜੀ ਇਹ ਰਿਟਰੀਟ ਸੈਰਾਮਨੀ ਹੁੰਦੀ ਆ ਉਸ ਮੌਕੇ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਕ੍ਰਿਕਟ ਟੀਮ ਹੈ ਉਹਦਾ ਖਿਡਾਰੀ ਹੈ ਇੱਕ ਹਸਨ ਅਲੀ, ਉਹਨੇ ਵਾਹਗਾ ਸਰਹੱਦ ਦੇ ਉੱਤੇ ਜਦੋਂ ਇਹ ਦੋਨਾਂ ਮੁਲਕਾਂ ਦੇ ਜਿਹੜੇ ਫਲੈਗ ਆ ਉਹ ਉਤਾਰੇ ਜਾਂਦੇ ਆ ਸ਼ਾਮ ਨੂੰ, ਝੰਡਾ ਜਿਹੜੀ ਦੀ ਲਾਉਣ ਦੀ ਰਸਮ ਹੈ, ਬੜੀ ਵੱਡੀ ਗਿਣਤੀ ਦੇ ਵਿੱਚ ਦੋਨੇ ਸਾਈਡਾਂ ਦੇ ਉੱਤੇ ਲੋਕ ਜਿਹੜੇ ਆ ਜੀ ਉਹ ਪਹੁੰਚਦੇ ਆ। ਵੇਖੀਆਂ ਹੋਣੀਆਂ ਵੀਡੀਓਜ਼ ਜਿਵੇਂ ਉਹ ਇਹਨੂੰ ਪੈਂਦੇ ਆ ਜੀ, ਤੇ ਜਿਹੜਾ ਉਹ ਸਟਾਈਲ ਆ
ਉਹਦੇ ਮੁਤਾਬਕ ਉਦੋਂ ਇਹਨੇ ਇਸ ਰਸਮ ਦੇ ਮੌਕੇ ਦੇ ਦੌਰਾਨ ਜਿਹੜਾ ਸੀਗਾ ਜੀ ਉਹ ਭਾਰਤ ਦੇ ਵਿਰੁੱਧ ਨਾਅਰੇ ਜਿਹੜੇ ਸੀਗੇ ਜੀ ਉਹ ਲਾਏ, ਕਿਉਂਕਿ ਉੱਥੇ ਵਿਰੋਧੀ ਨਾਅਰੇ ਨਹੀਂ ਜਿਹੜੇ ਜੀ ਉਹ ਲਾਏ ਜਾਂਦੇ। ਉੱਥੇ ਉਸ ਸੈਰਾਮਨੀ ਦੀਆਂ ਕੁਛ ਰਸਮਾਂ ਨੇ ਜਿਹਦੇ ਵਿੱਚ ਸ਼ਾਮਲ ਹੈ ਜੀ ਮੁਰਦਾਬਾਦ ਨਹੀਂ ਉੱਥੇ ਕਿਹਾ ਜਾਂਦਾ ਕਿਸੇ ਭਾਵ ਕਿ ਜੇ ਇੱਧਰ ਵਾਲੇ ਆ ਉਹ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿੰਦੇ, ਉੱਧਰ ਵਾਲੇ ਜਿਹੜੇ ਆ ਜੀ ਉਹ ਇੱਧਰਲਿਆਂ ਨੂੰ ਮੁਰਦਾਬਾਦ ਨਹੀਂ ਕਹਿੰਦੇ। ਜਿੰਦਾਬਾਦ ਦੇ ਨਾਅਰੇ ਤਾਂ ਜਿਹੜੇ ਜੀ ਉਹ ਲਾਏ ਜਾਂਦੇ ਆ। ਪੋਜ਼ਿਟਿਵ ਤਰੀਕੇ ਦੇ ਨਾਲ ਇਹ ਜਿਹੜੀ ਜੀ ਸੈਰਾਮਨੀ ਕੀਤੀ ਜਾਂਦੀ ਹੈ। ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹਦੇ ਵਿੱਚ ਹਸਨ ਅਲੀ ਜਿਹੜਾ ਹੈ ਜੀ ਉਹ ਜਿਹੜੇ ਉਧਰ ਪਾਕਿਸਤਾਨ ਵਾਲੀ ਸਾਈਡ ਦੇ ਜਿਹੜੇ ਰੇਂਜਰ ਨੇ ਉਹਨਾਂ ਦੇ ਨਾਲ ਵਿਚਾਲੇ ਆ ਗਿਆ ਜਦੋਂ ਕਿ ਕੋਈ ਆ ਨਹੀਂ ਸਕਦਾ ਜੀ। ਔਰ ਜਿਸ ਤਰੀਕੇ ਦੇ ਐਕਸ਼ਨ ਜਿਹੜੇ ਆ ਜੀ ਉਹ ਰੇਂਜਰਸ ਕਰਦੇ ਆ ਉਹਨੇ ਵੀ ਉਹੀ ਜਿਹੜੇ ਸੀਗੇ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਔਰ ਨਾਲ ਦੀ ਨਾਲ ਉਹਨੇ ਕੁਝ ਨਾਅਰੇਬਾਜ਼ੀ ਜਿਹੜੀ ਸੀ ਉਹ ਕੀਤੀ। ਹਸਨ ਅਲੀ ਜਿਹੜਾ ਕਿ ਪਾਕਿਸਤਾਨੀ ਕ੍ਰਿਕਟ ਟੀਮ ਦਾ ਖਿਡਾਰੀ ਆ ਉਹਦੇ ਇਹ ਸਾਰਾ ਕੁਛ ਜਿਹੜਾ ਜੀ ਉਹ ਕੀਤਾ ਔਰ ਜਿਹੜੇ ਰੇਂਜਰਸ ਨੇ ਉਹਨਾਂ ਨੇ ਰੋਕਿਆ ਨਹੀਂ ਸੀ ਉਹਨੂੰ। ਇੱਕ ਕੋਈ ਬਾਅਦ ਦੇ ਵਿੱਚ ਜਿਹੜਾ ਵਿਅਕਤੀ ਸੀਗਾ ਉਹ ਆ ਕੇ ਉਹਨੂੰ ਫੜ ਕੇ ਜਿਹੜਾ ਜੀ ਉਹ ਲੈ ਕੇ ਗਿਆ ਕਿ ਇਹ ਉਹ ਗਲਤ ਜਿਹੜਾ ਜੀ ਉਹ ਕਰ ਰਿਹਾ। ਇਹ ਕਿਹਾ ਜਾ ਰਿਹਾ ਸੀ ਅੱਜ ਜਦੋਂ ਇਹ ਸਟਰੀਟ ਸੈਰਾਮਨੀ ਹੋਊਗੀ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਪਾਕਿਸਤਾਨ ਦੇ ਰੇਂਜਰਸ ਨੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਇਹਦਾ ਰੋਸ ਭਾਰਤ ਦੇ ਵੱਲੋਂ ਜਿਹੜਾ ਜੀ ਉਹ ਪ੍ਰਗਟ ਕੀਤਾ ਜਾਊਗਾ। ਸੋ ਇਹ ਜਿਹੜੀ ਘਟਨਾ ਹੈ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਜਿਹੜੀ ਹੈ ਇਸ ਖਿਡਾਰੀ ਦੀ ਇਹ ਹਰਕਤ ਹੀ ਕਹਿ ਸਕਦੇ ਹੋ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਉਹ ਬੈਠਾ ਹੋਇਆ ਜੀ ਔਰ ਕਿਉਂਕਿ ਨਾਮਵਰ ਖਿਡਾਰੀ ਹੈ ਜੀ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਉਹਨੂੰ ਇਹੋ ਜਿਹੀ ਜਗ੍ਹਾ ਦੇ ਉੱਤੇ ਜਾ ਕੇ ਇਹੋ ਜਿਹੇ ਜਿਹੜੇ ਐਕਸ਼ਨ ਨੇ ਬੰਦਿਆਂ ਵਾਲੇ ਤਾਂ ਜਿਹੜੇ ਉਹ ਜਾਪਦੇ ਉਹ ਨਹੀਂ ਸੀ ਕਰਨੇ ਚਾਹੀਦੇ। ਜੀ ਜੀ ਪਰ ਕਈ ਆ ਜਿਹੜਾ ਅੰਦਰ ਆ ਨਾ ਤਾਂ ਉਹਨਾਂ ਦਾ ਉਹ ਉਹਨਾਂ ਨੂੰ ਐਸੇ ਪਾਸੇ ਲਾਈ ਰੱਖਦਾ। ਤੇ ਅੱਗੇ ਗੱਲ ਕਰਦੇ ਜੀ ਜਦ ਦਾ ਸੁਖਬੀਰ ਬਾਦਲ ਆ ਉਹ ਗਿਆ ਉਦੋਂ ਦੀ ਸੋਸ਼ਲ ਮੀਡੀਆ ਤੇ ਸੁਣ ਪਈ ਆ ਪਰ ਹੁਣ ਜੇ ਬਾਦਲ ਪਿੰਡ ਦੀ ਗੱਲ ਕਰੀਏ ਤੇ ਇੱਥੇ ਹੈਲੀਪੈਡ ਸੁਣ ਪਿਆ। ਹਾਂ ਬਿਲਕੁਲ ਜੀ। ਐਕਚੁਅਲੀ ਇਹ ਹੈ ਕਿ ਇਹ ਕਹਿ ਲਓ ਕਿ ਜਦੋਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜੀ ਉਦੋਂ ਫਿਰ ਕੁਛ ਹੋਰ ਹੁੰਦਾ ਜੀ। ਜਦੋਂ ਸਰਕਾਰਾਂ ਚਲੇ ਜਾਂਦੀਆਂ ਨੇ ਮੈਂ ਕੱਲ ਕਿਸੇ ਵਿਅਕਤੀ ਦੇ ਨਾਲ ਗੱਲ ਕਰ ਰਿਹਾ ਸੀਗਾ ਕਿ ਜਦੋਂ ਸਰਕਾਰ ਹੁੰਦੀ ਹੈ ਕਿਸੇ ਵਿਅਕਤੀ ਦੇ ਕੋਲੇ ਜਿੰਨੇ ਉਹ ਗਨਮੈਨ ਆਲੇ ਦੁਆਲੇ ਜਿਹੜੇ ਜੀ ਉਹਦੇ ਖੜੇ ਕੀਤੇ ਹੁੰਦੇ ਆ ਜਦੋਂ ਸਰਕਾਰ ਨਹੀਂ ਰਹਿੰਦੀ ਉਹ ਬੰਦਾ ਇਕੱਲਾ ਆਪ ਹੀ ਕਾਰ ਜਿਹੜਾ ਜੀ ਚਲਾਉਂਦਾ ਫਿਰਦਾ ਹੁੰਦਾ ਉਹਨੂੰ ਸਰਕਾਰ ਦੇ ਹੁੰਦਿਆਂ ਏਡਾ ਸਿਕਿਉਰਿਟੀ ਦਾ ਕੀ ਖਤਰਾ ਖੜਾ ਹੋ ਜਾਂਦਾ ਕਿ ਇੰਨੇ ਗਨਮੈਨ ਤੇ ਜਦੋਂ ਸਰਕਾਰ ਚਲੇ ਜਾਂਦੀ ਆ ਕਿ ਉਹ ਸੁਰੱਖਿਆ ਉਹ ਵੀ ਨਾਲ ਦੀ ਨਾਲ ਮੁੱਕ ਜਾਂਦੀ ਹੈ ਜੀ। ਸੋ ਇਸੇ ਤਰੀਕੇ ਦੇ ਨਾਲ ਇਹ ਹੈ ਜੀ ਕਿਉਂਕਿ ਇਹ ਜਿਹੜਾ ਹੈਲੀਪੈਡ ਬਣਾਇਆ ਗਿਆ ਸੀਗਾ ਪਿੰਡ ਬਾਦਲ ਦੇ ਵਿੱਚ ਇੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਜਿਹੜੇ ਉਹ ਤਾਇਨਾਤ ਰਹਿੰਦੇ ਸੀਗੇ। ਬੇਸ਼ੱਕ ਕੁਛ ਜਿਹੜੇ ਆ ਜੀ ਉੱਥੋਂ ਸੱਦੇ ਗਏ ਆ ਪਰ 3 ਕੁ ਜਿਹੜੇ ਆ ਜੀ ਉਹ ਸਰਕਾਰ ਨੇ ਅਜੇ ਵੀ ਛੱਡੇ ਹੋਏ ਆ ਉੱਥੇ ਹੈਲੀਪੈਡ ਦੀ ਜਿਹੜੀ ਉਹ ਸੁਰੱਖਿਆ ਦੇ ਵਾਸਤੇ। ਜਦੋਂ ਕਿ ਹੈਲੀਪੈਡ ਜਿਹੜਾ ਜੀ ਜਦੋਂ ਦੀ ਸਰਕਾਰ ਨਹੀਂ ਰਹੀ ਤਾਂ ਉਦੋਂ ਦਾ ਉਹ ਸੁਣਨਾ ਪਿਆ। ਬਾਦਲ ਪਿੰਡ ਵਾਲੀ ਜਰਨੈਲੀ ਸੜਕ ਦੇ ਉੱਤੇ ਹੁਣ ਭੀੜਾਂ ਜਿਹੜੀਆਂ ਜੀ ਉਹ ਦਿਸਦੀਆਂ ਨਹੀਂ ਨਾ ਹੂਟਰ ਮਾਰਦੀਆਂ ਗੱਡੀਆਂ ਜਿਹੜੀਆਂ ਜੀ ਉਹ ਆਉਂਦੀਆਂ ਨੇ ਕਿਉਂਕਿ ਵੱਡੇ ਬਾਦਲ ਜਾਂ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਪਿੰਡ ਜਾਂਦੇ ਤੇ ਸਾਰੀ ਸਰਕਾਰ ਇੱਕ ਕਿਸਮ ਦੇ ਨਾਲ ਉੱਥੋਂ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਂਦੀ ਸੀਗੀ ਔਰ ਇਹ ਹੈਲੀਪੈਡ ਦੇ ਉੱਤੇ ਬਾਰ-ਬਾਰ ਜਿਹੜਾ ਜੀ ਉਹ ਹੈਲੀਕਾਪਟਰ ਉੱਤਰਦਾ ਚੜ੍ਹਦਾ ਸੀਗਾ ਕਿਉਂਕਿ ਤਕਰੀਬਨ ਲੋਕਲ ਟੈਕਸੀ ਵਾਂਗੂ ਜਿਹੜਾ ਜੀ ਉਹ ਬਣਾਇਆ ਹੋਇਆ ਸੀਗਾ। ਹੁਣ ਇੱਥੋਂ ਕੋਈ ਜਿਹੜਾ ਜੀ ਉਹ ਨਹੀਂ ਉਤਰਦਾ। ਇਹ ਪਿੰਡ ਕਾਲ ਝਰਾਣੀ ਹੈ ਜੀ ਜਿੱਥੇ ਲੋਕ ਜਿਹੜੇ ਉਹ ਕਹਿੰਦੇ ਕਿ ਹੁਣ ਲੰਬੇ ਸਮੇਂ ਤੋਂ ਇੱਥੇ ਕੋਈ ਹੈਲੀਕਾਪਟਰ ਜਿਹੜਾ ਜੀ ਉਹ ਨਹੀਂ ਉਤਰਿਆ ਜਦੋਂ ਕਿ ਇੱਕ ਅੱਧੀ ਵਾਰੀ ਤਕਰੀਬਨ 1 ਸਾਲ ਦੇ ਵਿੱਚ ਔਰਬਿਟ ਕੰਪਨੀ ਦਾ ਹੈਲੀਕਾਪਟਰ ਜਿਹੜਾ ਜੀ ਉਹ ਜ਼ਰੂਰ ਉਤਰਿਆ ਪਰ ਇਹ ਜਿਹੜੀ ਸੜਕ ਹੈ ਉਹ ਬਿਲਕੁਲ ਸੁੰਨੀ ਜਿਹੜੀ ਉਹ ਪਈ ਆ। ਗੱਠਜੋੜ ਸਰਕਾਰ ਦੇ 10 ਸਾਲਾਂ ਦੇ ਦੌਰਾਨ ਹੈਲੀਪੈਡ ਵਾਲੀ ਥਾਂ ਦੇ ਉੱਤੇ ਜਿਹੜਾ ਜੀ ਉਹ ਮੇਲਾ ਉਸ ਟਾਈਮ ਲੱਗਿਆ ਰਹਿੰਦਾ ਹੁੰਦਾ ਸੀਗਾ। ਹੁਣ ਇਹ ਮੇਲਾ ਜਿਹੜਾ ਜੀ ਹੈ ਨੀਗਾ। ਜਿਹੜੇ ਪਿੰਡ ਬਾਦਲ ਦੇ ਵਿੱਚ ਜਿਹੜੇ ਜੀ ਬਾਦਲ ਪਰਿਵਾਰ ਨੇ ਪਿਛਲੇ 5 ਸਾਲਾਂ ਦੇ ਵਿੱਚ 426 ਗੇੜੇ ਜਿਹੜੇ ਜੀ ਉਹ ਲਾਏ। ਸੁਖਬੀਰ ਸਿੰਘ ਬਾਦਲ ਹੋਰਾਂ ਨੇ 5 ਸਾਲਾਂ ਦੇ ਵਿੱਚ ਪਿੰਡ ਬਾਦਲ ਆਉਣ ਦੇ ਵਾਸਤੇ 227 ਦਿਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 190 ਦਿਨ ਜਿਹੜਾ ਜੀ ਉਹ ਹੈਲੀਕਾਪਟਰ ਵਰਤਿਆ। ਹਰਸਿਮਰਤ ਕੌਰ ਬਾਦਲ ਹੋਰਾਂ ਨੇ 10 ਦਿਨ ਵਰਤੋਂ ਕੀਤੀ ਕਿਉਂਕਿ ਉਹ ਅਕਸਰ ਜਿਹੜੇ ਸੀਗੇ ਜੀ ਉਹ ਛੋਟੇ ਬਾਦਲ ਜਾਂ ਵੱਡੇ ਬਾਦਲ ਦੇ ਨਾਲ ਪਿੰਡ ਆਉਂਦੇ ਰਹੇ ਤੇ ਉਹਨੇ ਆਪ ਜਿਹੜੀ ਹੈ ਜੀ ਇਹ ਵਰਤੋਂ ਨਹੀਂ ਕੀਤੀ। ਸੋ ਸਰਕਾਰਾਂ ਚਲੇ ਗਈਆਂ ਤੇ ਸੁਣ ਜਿਹੜੀ ਆ ਜੀ ਉਹ ਜ਼ਰੂਰ ਇਸ ਹੈਲੀਪੈਡ ਦੇ ਉੱਤੇ ਹੀ ਨਹੀਂ ਬਲਕਿ ਪਿੰਡ ਦੇ ਵਿੱਚ ਇੱਕ ਕਿਸਮ ਦੇ ਨਾਲ ਜਿਹੜੀ ਆ ਜੀ ਉਹ ਵਾਪਰੀ ਹੋਈ ਹੈ ਕਿਉਂਕਿ ਜਿਹੜੇ ਚੜ੍ਹਦੇ ਸੂਰਜ ਨੂੰ ਸਲੂਟ ਜਿਹੜੇ ਆ ਜੀ ਉਹ ਵੱਜਦੇ ਆ ਤੇ ਜਦੋਂ ਸੂਰਜ ਡੁੱਬਦਾ ਜੀ
ਫਿਰ ਉਸ ਟਾਈਮ ਸ਼ਾਇਦ ਉਹਦੇ ਨਾਲ ਕੋਈ ਵੀ ਨਹੀਂ ਹੁੰਦਾ। ਜੀ ਜੀ ਜੀ। ਅਤੇ ਅੱਗੇ ਕਾਫੀ ਜਿਹੜਾ ਮਸਲਾ ਭਖਿਆ ਹੋਇਆ ਆ, ਸੁਰਖੀਆਂ ਬੜੀਆਂ ਹੋਈਆਂ ਨੇ ਅਖਬਾਰਾਂ ਦੀਆਂ, ਕਿਰਨ ਵਾਲਾ ਜੋ ਪਾਕਿਸਤਾਨ ਦੇ ਵਿੱਚ ਰਹਿ ਗਈ ਹੈ, ਇੱਧਰੋਂ ਗੁਰਧਾਮਾਂ ਦੇ ਦਰਸ਼ਨ ਕਰਨ ਗਈ ਸੀਗੀ, ਤੇ ਉਸ ਦੀ ਸੱਸ ਨੇ ਉਸ ਤੇ ਲਾਏ ਦੋਸ਼। ਬਿਲਕੁਲ ਜੀ, ਅਜੀਬੋ ਗਰੀਬ ਦੀ ਕਹਾਣੀ ਜਿਹੜੀ ਇਹਨਾਂ ਦੀ ਉਹ ਬਣੀ ਜਾ ਰਹੀ ਆ। ਜਿਹੜੀ ਉਹ ਔਰਤ ਆ ਉਹ ਉੱਥੇ ਜਾ ਕੇ ਕਹਿੰਦੀ ਆ, ਤੁਸੀਂ ਦੇਖੋ ਕਿ ਸ਼ੈਤਾਨੀਅਤ ਹੀ ਕਹੀ ਜਾ ਸਕਦੀ ਆ। ਉਹ ਇਹ ਕਹਿੰਦੀ ਆ ਕਿ ਮੈਂ ਆਪਣੇ ਬੱਚੇ ਜਿਹੜੇ ਆ ਮੇਰੇ ਤਾਂ ਬੱਚੇ ਹੀ ਨਹੀਂ ਗਏ, ਮੈਂ ਤਾਂ ਆਪਣੀ ਖਾਲਾ ਦੇ ਬੱਚੇ ਲਏ ਸੀਗੇ। ਉਹ ਭੈਣ ਨੂੰ ਵੀ ਖਾਲਾ ਜਿਹੜੀ ਹੈ ਜੀ ਉਹ ਜਾ ਕੇ ਕਹਿਣ ਲੱਗ ਗਈ ਹੈ, ਇੰਨੀ ਤੇਜ਼ੀ ਦੇ ਨਾਲ ਉਹ ਬਦਲ ਗਈ। ਤੇ ਕਹਿੰਦੀ ਉਹ ਤਾਂ ਸਿਰਫ ਮੈਂ ਤਾਂ ਲਿਖਾਏ ਸੀਗੇ ਕਿ ਕੋਈ ਸ਼ੱਕ ਨਾ ਕਿਸੇ ਨੂੰ ਜਿਹੜਾ ਵੀ ਉਹ ਪਵੇ। ਭਾਵ ਆਪਣੇ ਬੱਚਿਆਂ ਤੋਂ ਜਿਹੜੀ ਹੈ ਜੀ ਉਹ ਮੁੱਕਰ ਗਈ ਹੈ। ਜਦੋਂ ਕਿ ਪਹਿਲਾਂ ਇੱਕ ਟੈਲੀਫੋਨ ਵਾਰਤਾ ਜਿਹੜੀ ਹੈ ਜੀ ਉਹ ਵਾਇਰਲ ਹੋਈ ਸੀਗੀ, ਜਿਹਦੇ 'ਚ ਉਹ ਆਪਣੇ ਬੱਚਿਆਂ ਦਾ ਹਾਲ ਚਾਲ ਜਿਹੜਾ ਜੀ ਉਹ ਪੁੱਛ ਰਹੀ ਸੀ ਜਦੋਂ ਉਹ ਪਾਕਿਸਤਾਨ ਗਈ ਆ। ਹੁਣ ਇਹਦੇ ਵਿੱਚ ਇੱਕ ਹੋਰ ਨਵਾਂ ਟਵਿਸਟ ਜਿਹੜਾ ਜੀ ਉਹ ਆਇਆ ਕਿ ਗੜ੍ਹਸ਼ੰਕਰ ਦੀ ਜਿਹੜੀ ਰਹਿਣ ਵਾਲੀ ਕਿਰਨ ਬਾਲਾ ਸੀ, ਉਹਦੀ ਸੱਸ ਜਿਹੜੀ ਆ ਕਿਸ਼ਨ ਕੌਰ, ਉਹਨੇ ਇਹ ਦੋਸ਼ ਲਾਤਾ ਕਿ ਕਿਰਨ ਬਾਲਾ ਜਿਹੜੀ ਹੈ ਜੀ ਉਹਦੇ ਆਪਣੇ ਸਹੁਰੇ ਦੇ ਨਾਲ ਸੰਬੰਧ ਨੇ, ਭਾਵ ਕਿ ਇਹ ਕਿਸ਼ਨ ਕੌਰ ਦੇ ਹਸਬੈਂਡ ਦੇ ਨਾਲ। ਉਹ ਇਹ ਕਹਿੰਦੀ ਆ ਕਿ ਉਹਨੂੰ ਪਾਕਿਸਤਾਨ ਪਹੁੰਚਾਉਣ ਦੇ ਪਿੱਛੇ ਤਰਸੇਮ ਸਿੰਘ ਦਾ ਹੀ ਹੱਥ ਹੈ ਜੀ। ਉਹਨੇ ਜਿਹੜੀ ਹੈ ਜੀ ਇਹ ਗੱਲ ਕਿਸ਼ਨ ਕੌਰ ਨੇ ਕਿ ਉਹਦੇ ਪਤੀ ਤਰਸੇਮ ਸਿੰਘ ਦੇ ਨੂੰਹ ਜਿਹੜੀ ਸੀ ਉਹਦੇ ਨਾਲ ਸੰਬੰਧ ਸੀ, ਔਰ ਕਿਰਨ ਬਾਲਾ ਨੂੰ ਪਾਕਿਸਤਾਨ ਭੇਜ ਕੇ ਧਰਮ ਪਰਿਵਰਤਨ ਕਰਾਉਣ ਦੇ ਪਿੱਛੇ ਉਹਦੇ ਘਰ ਵਾਲੇ ਤਰਸੇਮ ਸਿੰਘ ਦਾ ਹੱਥ ਹੈ। ਕਿਰਨ ਬਾਲਾ ਦੇ 3 ਬੱਚਿਆਂ ਦੀ ਹਾਜ਼ਰੀ ਉੱਥੇ ਸੀਗੀ ਜੀ ਜਦੋਂ ਇਹਨੇ ਇਹ ਦੋਸ਼ ਲਾਇਆ। ਉਹ ਕਹਿੰਦੀ ਹੈ ਕਿ 2005 ਦੇ ਵਿੱਚ ਇਹਦੇ ਨਾਲ ਵਿਆਹ ਹੋਇਆ ਸੀਗਾ ਉਹਦੇ ਪੁੱਤ ਦਾ। ਇਹ ਲਵ ਮੈਰਿਜ ਸੀਗੀ। 19 ਅਪ੍ਰੈਲ ਉਹ ਕਹਿੰਦੀ ਹੈ ਕਿ 19 ਅਪ੍ਰੈਲ 13 ਨੂੰ ਉਹਦੇ ਪੁੱਤ ਦੇ ਹਾਦਸੇ ਦੇ ਵਿੱਚ ਜਿਹੜੀ ਜੀ ਉਹ ਮੌਤ ਹੋ ਗਈ। ਉਹ ਤਾਂ ਹੁਣ ਇਹ ਵੀ ਕਹਿੰਦੀ ਹੈ ਜੀ ਕਿ ਇਸ ਹਾਦਸੇ ਦੇ ਪਿੱਛੇ ਜਿਹੜੀ ਆ ਉਹ ਕਿਰਨ ਬਾਲਾ ਦਾ ਹੱਥ ਸੀਗਾ, ਜਦੋਂ ਕਿ ਉਹ ਕਹਿੰਦੀ ਹੈ ਕਿ ਉਹਦਾ ਮਾੜਾ ਚਰਿੱਤਰ ਸੀਗਾ ਜੀ, ਜਿਹਦੇ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀਗਾ। ਉਹ ਇਹ ਵੀ ਕਹਿੰਦੀ ਹੈ ਕਿ ਜਿਹੜੀ ਇਹ ਕਿਰਨ ਬਾਲਾ ਸੀਗੀ ਦਿੱਲੀ ਦੇ ਵਿੱਚ ਆਪਣੇ ਪੇਕੇ ਪਰਿਵਾਰ ਦੇ ਕੋਲੇ ਚਲੇ ਗਈ ਸੀ। ਉਸ ਤੋਂ ਬਾਅਦ ਉਹਦਾ ਜਿਹੜਾ ਪਤੀ, ਉਹਦਾ ਸਹੁਰਾ ਜਿਹੜਾ ਤਰਸੇਮ ਸਿੰਘ ਸੀਗਾ, ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨੂੰ ਘਰ ਜਿਹੜਾ ਉਹ ਲੈ ਕੇ ਆਇਆ ਸੀਗਾ। ਹੁਣ ਇਹ ਵੀ ਕਹਿੰਦੀ ਹੈ ਕਿ ਕਿਰਨ ਬਾਲਾ ਦੇ ਕਹੇ ਦੇ ਉੱਤੇ ਉਹਦੇ ਘਰ ਵਾਲੇ ਕਿਸ਼ਨ ਕੌਰ ਦੇ ਘਰ ਵਾਲੇ ਤਰਸੇਮ ਸਿੰਘ ਨੇ, ਜਿਹੜਾ ਕਿਰਨ ਬਾਲਾ ਦਾ ਸਹੁਰਾ, ਉਹਨੇ ਆਪਣੇ ਛੋਟੇ ਪੁੱਤ ਤੇ ਧੀ ਨੂੰ ਵੀ ਜਾਇਦਾਦ ਤੋਂ ਜਿਹੜਾ ਜੀ ਉਹ ਬੇਦਖਲ ਜਿਹੜਾ ਉਹ ਕਰ ਦਿੱਤਾ। ਤਰਸੇਮ ਸਿੰਘ ਇਹਨਾਂ ਦੋਸ਼ਾਂ ਤੋਂ ਜਿਹੜਾ ਜੀ ਉਹ ਇਨਕਾਰੀ ਆ। ਜਿਹੜੀ ਇੱਧਰ ਤਰਸੇਮ ਸਿੰਘ ਕਹਿੰਦਾ ਜੀ ਜਿਹੜੀ ਕਿਰਨ ਬਾਲਾ ਉਹ ਤਾਂ ISI ਜਿਹੜੀ ਹੈ ਜੀ ਖੁਫੀਆ ਏਜੰਸੀ ਪਾਕਿਸਤਾਨ ਦੀ, ਉਹਦੇ ਹੱਥਾਂ ਦੇ ਉੱਤੇ ਜਿਹੜੀ ਹੈ ਜੀ ਉਹ ਚੜ੍ਹ ਗਈ ਹੈ। ਇਹ ਬੜੀ ਅਜੀਬੋ ਗਰੀਬ ਦੀ ਕਹਾਣੀ ਜਿਹੜੀ ਆ ਉਹ ਸਾਰੀ ਦੀ ਸਾਰੀ ਬਣੀ ਪਈ ਹੈ। ਖਾਸ ਤੌਰ ਦੇ ਉੱਤੇ ਜਦੋਂ ਪਰਿਵਾਰਕ ਜੀ ਜਿਹੜੇ ਨੇ ਜੀ ਉਹ ਏਦਾਂ ਇੱਕ ਦੂਜੇ ਦੇ ਉੱਤੇ ਇਸ ਪੱਧਰ ਦੇ ਜਿਹੜੇ ਆ ਜੀ ਉਹ ਦੋਸ਼ ਲਾਉਣੇ ਸ਼ੁਰੂ ਕਰ ਦੇਣ, ਤਾਂ ਇਹ ਹੈ ਤਾਂ ਇਹ ਕਿਸੇ ਦੀ ਇਹ ਪਰਿਵਾਰਕ ਜਿਹੜੀ ਕਹਾਣੀ। ਪਰ ਇੰਨਾ ਜ਼ਰੂਰ ਹੈ ਜੀ ਕਿ ਜਿਹੋ ਜਿਹੇ ਇਹ ਟਵਿਸਟ ਲੈ ਰਹੀ ਆ, ਉਹਨੇ ਤੁਸੀਂ ਕਹਿ ਲਓ ਕਿ ਇਹਦੇ ਵਿੱਚੋਂ ਹੋਰ ਦਾ ਹੋਰ ਕੁਛ ਨਿਕਲਿਆ ਤੁਰਿਆ ਆਉਂਦਾ। ਸ਼੍ਰੋਮਣੀ ਕਮੇਟੀ ਦਾ ਮੈਂ ਸਾਂਝਾ ਕੀਤਾ ਸੀਗਾ ਪਿਛਲੀ ਆਪਣੀ ਗੱਲਬਾਤ ਦੇ ਵਿੱਚ ਕਿ ਇਹ ਜਿਹੜਾ ਉਹਦਾ ਜਿਹਦੇ ਉੱਤੇ ਦੋਸ਼ ਲੱਗ ਰਿਹਾ ਕਿ ਚਿੱਠੀ ਜਿਹੜੀ ਹੁੰਦੀ ਉਹ ਵਿਦੇਸ਼ ਦੇ ਵਿੱਚ ਆ ਇਸ ਵੇਲੇ, ਉਹਦੇ ਤੋਂ ਪੁੱਛ ਕੇ ਜਿਹੜੇ ਇੱਥੇ ਖੁਫੀਆ ਏਜੰਸੀਆਂ ਕਰਨ ਦੇ ਵਾਸਤੇ ਤਿਆਰੀ ਵੱਟੀ ਬੈਠੀਆਂ ਨੇ, ਉਹਨੇ ਇਹ ਕਿਵੇਂ ਚਿੱਠੀ ਦੀ, ਕਿਵੇਂ ਇਹਨੂੰ ਜਿਹੜਾ ਜੀ ਉਹ ਭੇਜਿਆ, ਕੀ ਉਹਨੇ ਕੋਈ ਪੈਸਾ ਧੇਲਾ ਲਿਆ, ਕੀ ਇਹਦੇ ਵਿੱਚ ਇਨਵੋਲਵ ਹੈ, ਇਹ ਬਾਅਦ ਦੇ ਵਿੱਚ ਜਿਹੜਾ ਜੀ ਉਹ ਪਤਾ ਲੱਗੂਗਾ। ਸੋ ਜਿੰਨੇ ਇੱਕ ਪਾਤਰ ਇਹਦੇ ਵਿੱਚ ਆ ਰਹੇ ਨੇ ਕੋਈ ਨਾ ਕੋਈ ਨਵਾਂ ਆਪਣਾ ਕਿਰਦਾਰ ਪੇਸ਼ ਕਰ ਰਹੇ। ਬਿਲਕੁਲ ਜੀ, ਕਹਾਣੀ ਤਾਂ ਬਿਲਕੁਲ ਹੀ ਉਲਝਦੀ ਜਾਂਦੀ ਹੈ ਇਸ ਤਰ੍ਹਾਂ। ਤੇ ਅੱਗੇ ਆਪਾਂ ਖਿਡਾਰੀਆਂ ਦੀ ਗੱਲ ਕਰਦੇ ਹਾਂ, ਜਿਹੜੇ ਤਗਮੇ ਲੈ ਕੇ ਆਏ ਆ ਪੰਜਾਬ ਸਰਕਾਰ ਨੇ, ਉਹਨਾਂ ਦੀ ਕੋਈ ਸਾਰ ਹੀ ਨਹੀਂ ਲਈ ਹਜੇ ਤੱਕ। ਐਕਚੁਅਲੀ ਜਿਹੜੇ ਹਰਿਆਣੇ ਤੋਂ ਜਿੱਤ ਕੇ ਆਏ ਸੀਗੇ ਜੀ, ਉਹਨਾਂ ਆਉਣ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਹਰਿਆਣੇ ਦੀ, ਉਹਨਾਂ ਦੀਆਂ ਨੌਕਰੀਆਂ ਤੇ ਵੱਡੇ ਇਨਾਮਾਂ ਦਾ ਐਲਾਨ ਜਿਹੜਾ ਜੀ ਉਹ ਕਰਤਾ ਸੀਗਾ। 1.25 ਕਰੋੜ 90 ਲੱਖ ਤੇ 50 ਲੱਖ ਜਿਹੜਾ ਜੀ, ਔਰ ਉਸੇ ਤਰੀਕੇ ਨਾਲ ਨੌਕਰੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਕਾਮਨਵੈਲਥ ਦੀਆਂ ਖੇਡਾਂ ਹੋਈਆਂ ਨੇ ਜੀ ਦੀਆਂ, ਇਹਦੇ ਵਿੱਚ ਭਾਰਤ ਨੇ 26 ਸੋਨੇ ਦੇ, 20 ਚਾਂਦੀ, 20 ਕਾਂਸੀ ਦੇ 66 ਤਗਮੇ ਜਿੱਤੇ ਸੀ। ਹਰਿਆਣੇ ਨੇ 7 ਸੋਨੇ ਦੇ ਤਗਮੇ ਜਿਹੜੇ ਜਿੱਤੇ ਸੀ। ਕੁੱਲ 22 ਤਗਮੇ ਭਾਰਤ ਦੇ ਵਾਸਤੇ ਉਹਨੇ ਜਿਹੜੇ ਜੀ ਉਹ ਜਿੱਤੇ ਸੀਗੇ। ਖੇਡਾਂ ਦੇ ਵਿੱਚ ਮੋਹਰੀ ਰਹਿੰਦਾ ਪੰਜਾਬ, ਕਿਸੇ ਟਾਈਮ ਰਹਿੰਦਾ ਸੀਗਾ ਜੀ, ਹੁਣ ਤਾਂ ਨਹੀਂ।
तो ਉਹਨੂੰ ਸਿਰਫ 3, 1 ਚਾਂਦੀ ਤੇ 2 ਕਾਂਸੀ ਦੇ ਜਿਹੜੇ ਉਹ ਤਗਮੇ ਮਿਲੇ ਸੀਗੇ। ਜਿੱਥੇ ਹਰਿਆਣੇ ਦੇ ਵਿੱਚ ਖਿਡਾਰੀਆਂ ਦਾ ਪਿੰਡਾਂ ਸ਼ਹਿਰਾਂ ਦੇ ਵਿੱਚ ਸਵਾਗਤ ਕੀਤਾ ਗਿਆ ਜਿਹੜਾ ਸੀਗਾ ਜੀ, ਪਰ ਇੱਥੇ ਜਿਹੜੀ ਸੂਬੇ ਦੀ ਸਰਕਾਰ ਸੀ ਜੀ ਉਹਨੇ ਕੋਈ ਤਵੱਜੋ ਜਿਹੜੀ ਹੈ ਜੀ ਇਹਦੇ ਵੱਲ ਨਹੀਂ ਦਿੱਤੀ। ਪੰਜਾਬ ਦੇ ਵੱਲੋਂ ਚਲੋ ਜਿੰਨੇ ਵੀ ਲੈ ਕੇ ਆਏ ਲਾਜ ਤਾਂ ਰੱਖੀ ਨਾ ਜੀ ਥੋੜ੍ਹੀ ਬਹੁਤੀ। ਭਾਰਤ ਦੀ ਝੋਲੀ ਦੇ ਵਿੱਚ ਚਾਂਦੀ ਦਾ ਤਗਮਾ ਵਾਲੇ ਵੇਟ ਲਿਫਟਰ ਪ੍ਰਦੀਪ ਸਿੰਘ ਉਹਨਾਂ ਖਿਡਾਰੀਆਂ ਦੇ ਵਿੱਚੋਂ ਇੱਕ ਆ ਜੀ, ਜਿਹਦੀ ਕੋਈ ਸਾਰ ਨਹੀਂ ਲਈ ਗਈ। ਇਹ 22 ਸਾਲਾਂ ਦਾ ਵੇਟ ਲਿਫਟਰ ਜਿਹੜਾ ਜੀ ਪ੍ਰਦੀਪ ਸਿੰਘ ਦਾ 8ਵਾਂ ਸੋਨੇ ਦਾ ਤਗਮਾ ਜਿੱਤਣ ਤੋਂ ਖੁੰਝ ਗਿਆ। ਉਹਨੇ 골ਡ ਕਾਸਟ ਦੇ ਵਿੱਚ 105 ਕਿਲੋ ਵਜ਼ਨ ਦੇ ਵਿੱਚ ਜਿਹੜਾ ਸੀਗਾ 352 ਕਿਲੋਗ੍ਰਾਮ ਜਿਹੜਾ ਜੀ ਉਹ ਭਾਰ ਚੁੱਕ ਕੇ ਭਾਰਤ ਦੀ ਝੋਲੀ ਦੇ ਵਿੱਚ ਚਾਂਦੀ ਦਾ ਤਗਮਾ ਜਿਹੜਾ ਜੀ ਉਹ ਪਾਇਆ। ਇਸੇ ਤਰੀਕੇ ਦੇ ਨਾਲ ਜਿਹੜਾ ਦੂਸਰਾ ਖਿਡਾਰੀ ਹੈ ਜੀ ਪ੍ਰਦੀਪ, ਉਹਦੇ ਵੀ ਜਿਹੜਾ ਸੀਗਾ ਜੀ ਇਹ ਤਗਮਾ ਜਿੱਤਿਆ, ਪਰ ਉਹਨੂੰ ਅਜੇ ਤੱਕ ਜਿਹੜਾ ਜੀ ਕਿਸੇ ਨੇ ਪੁੱਛਿਆ ਨਹੀਂ। ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਜਿਹੜਾ ਜੀ ਉਹ ਰੇਲਵੇ ਦਾ ਮੁਲਾਜ਼ਮ ਹੈ, ਔਰ ਉਹਦੇ ਫਾਦਰ ਜਿਹੜੇ ਆ ਜੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਆ, ਉਹ ਆਪਣੇ ਜੱਦੀ ਘਰ ਛੋਟੇ ਜਿਹੇ ਘਰ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ। ਪਰ ਦੇਖੋ ਜਿੰਨਾ ਵੀ ਬਣਦਾ ਸਰਦਾ ਸੀਗਾ ਕਮ ਸੇ ਕਮ ਉਹ ਜ਼ਰੂਰ ਕਰਨਾ ਚਾਹੀਦਾ ਸੀ ਸਰਕਾਰ ਨੂੰ, ਪਰ ਸਰਕਾਰ ਅਜੇ ਤੱਕ ਇਹਨਾਂ ਦੇ ਸਵਾਗਤ ਦੇ ਵਾਸਤੇ ਹੀ ਨਹੀਂ ਬੜੀ। ਇਨਾਮ ਨੂਮ ਤਾਂ ਜਿਹੜੇ ਆ ਜੀ ਉਹ ਤੋਂ ਬਾਅਦ ਵਾਲੀ ਗੱਲ ਹੈ। ਬਿਲਕੁਲ ਜੀ, ਇਹਨਾਂ ਦਾ ਸਦਾ ਹੀ ਪੰਜਾਬ ਸਰਕਾਰ ਦਾ ਇਸੇ ਤਰ੍ਹਾਂ ਹੀ ਹੁੰਦਾ ਆ। ਤੇ ਅੱਗੇ ਗੱਲ ਕਰਦੇ ਜੀ, ਇੱਕ ਨਵੀਂ ਪਾਰਟੀ ਬਣੀ ਆ, 50 IIT ਐਕਸਪਰਟ ਨੇ ਆਪਣੀਆਂ ਨੌਕਰੀਆਂ ਛੱਡੀਆਂ ਤੇ ਨਵੀਂ ਪਾਰਟੀ ਬਣਾਈ। ਬਿਲਕੁਲ ਜੀ, ਇਹ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦੀ IITs ਹੈ। ਉਹਦੇ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਜਿਹੜੇ ਪਛੜੇ ਵਰਗ ਨੇ ਉਹਨਾਂ ਦੇ ਹੱਕਾਂ ਦੇ ਵਾਸਤੇ ਲੜਨ ਦੇ ਵਾਸਤੇ ਜਿਹੜੇ ਸੀਗੇ ਜੀ ਇਹਦੇ ਵੱਖ-ਵੱਖ ਮਸ਼ਹੂਰ ਜਿਹੜੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦੇ 50 ਮਾਹਰ ਸੀਗੇ, ਉਹਨਾਂ ਨੇ ਸਿਆਸੀ ਪਾਰਟੀ ਦੇ ਗਠਨ ਦੇ ਵਾਸਤੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਨੇ ਜੀ। ਬਹੁਜਨ ਆਜ਼ਾਦ ਪਾਰਟੀ ਉਹਨਾਂ ਨੇ ਜਿਹੜੀ ਹੈ ਜੀ ਉਹ ਬਣਾਈ ਹੈ BAP, ਔਰ ਚੋਣ ਕਮਿਸ਼ਨ ਤੋਂ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਵਾਸਤੇ ਪ੍ਰਵਾਨਗੀ ਦੀ ਉਡੀਕ ਜਿਹੜੀ ਉਹ ਕੀਤੀ ਜਾ ਰਹੀ ਹੈ। ਗਰੁੱਪ ਦੀ ਅਗਵਾਈ ਜਿਹੜਾ ਜੀ ਉਹ 2015 ਬੈਚ ਦੇ ਦਿੱਲੀ IIT ਤੋਂ ਗ੍ਰੈਜੂਏਟ ਨਵੀਨ ਕੁਮਾਰ ਨੇ। ਉਹ ਕਹਿੰਦੇ ਆ ਕਿ ਅਸੀਂ ਵੱਖ-ਵੱਖ IITs ਤੋਂ ਪੜ੍ਹੇ 50 ਜਾਣੇ ਆ ਔਰ ਪਾਰਟੀ ਲਈ ਕੰਮ ਕਰਨ ਦੇ ਵਾਸਤੇ ਆਪਣੀਆਂ ਨੌਕਰੀਆਂ ਜਿਹੜੀਆਂ ਜੀ ਉਹ ਛੱਡ ਦਿੱਤੀਆਂ ਨੇ, ਔਰ ਉਹਨਾਂ ਨੇ ਚੋਣ ਕਮਿਸ਼ਨ ਤੋਂ ਜਿਹੜੀ ਹੈ ਜੀ ਅਰਜ਼ੀ ਦਿੱਤੀ ਹੋਈ ਆ, ਔਰ ਉਹ ਕਹਿੰਦੇ ਕਿ ਮੁੱਢਲੇ ਪੱਧਰ ਦੇ ਉੱਤੇ ਕੰਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹ ਕਹਿੰਦੇ ਆ ਕਿ ਉਹਨਾਂ ਦਾ ਨਿਸ਼ਾਨਾ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਹੈਗੀਆਂ। ਉਹ ਕਹਿੰਦੇ ਆ ਕਿ ਅਸੀਂ ਕਾਹਲੀ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਚਾਹੁੰਦੇ, ਵੱਡੀਆਂ ਖਾਹਿਸ਼ਾਂ ਦੇ ਨਾਲ ਛੋਟੀਆਂ ਸਿਆਸੀ ਪਾਰਟੀਆਂ ਵਾਂਗ ਵਿਚਰਨਾ ਜਿਹੜਾ ਜੀ ਉਹ ਚਾਹੁੰਦੇ ਆ। ਉਹ ਕਹਿੰਦੇ ਆ ਕਿ 2020 ਦੇ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਲੜਨਗੇ ਤੇ ਫਿਰ ਅਗਲੀਆਂ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਗਰੁੱਪ ਦੇ ਵਿੱਚ ਜ਼ਿਆਦਾਤਰ ਮੈਂਬਰ ਜਿਹੜੇ ਆ ਜੀ SC ST ਤੇ ਜਿਹੜੇ OBC ਭਾਈਚਾਰਿਆਂ ਦੇ ਨਾਲ ਸੰਬੰਧਿਤ ਨੇ। ਉਹਨਾਂ ਦਾ ਇਹ ਮੰਨਣਾ ਕਿ ਪਛੜੇ ਵਰਗਾਂ ਨੂੰ ਸਿੱਖਿਆ ਤੇ ਰੁਜ਼ਗਾਰੀ ਦੇ ਵਿੱਚ ਬਣਦਾ ਯੋਗਦਾਨ ਜਿਹੜਾ ਜੀ ਉਹ ਨਹੀਂ ਮਿਲਿਆ। ਪਾਰਟੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਪ੍ਰਚਾਰ ਸ਼ੁਰੂ ਕੀਤਾ ਗਿਆ ਔਰ ਪੋਸਟਰ ਵਗੈਰਾ ਵੀ ਜਿਹੜੇ ਤਿਆਰ ਕੀਤੇ ਗਏ ਆ, ਜਿਹਦੇ ਵਿੱਚ ਡਾਕਟਰ BR ਅੰਬੇਦਕਰ, ਸੁਭਾਸ਼ ਚੰਦਰ ਬੋਸ ਤੇ ਡਾਕਟਰ APJ ਅਬਦੁਲ ਕਲਾਮ ਸਣੇ ਕੁਝ ਹਸਤੀਆਂ ਦੀਆਂ ਜਿਹੜੀਆਂ ਜੀ ਉਹ ਤਸਵੀਰਾਂ ਨੇ। ਇਹ ਜਿਹੜਾ ਪਾਰਟੀ ਦਾ ਬੁਲਾਰਾ ਜੀ ਉਹ ਇਹ ਕਹਿੰਦਾ ਕਿ ਇੱਕ ਵਾਰੀ ਪਾਰਟੀ ਰਜਿਸਟਰ ਹੋ ਗਈ ਤਾਂ ਉਹਦੀਆਂ ਛੋਟੀਆਂ ਇਕਾਈਆਂ ਬਣਾਉਣਗੇ ਜਿਹੜੀਆਂ ਜ਼ਮੀਨੀ ਪੱਧਰ ਦੇ ਉੱਤੇ ਨਿਸ਼ਾਨਿਆਂ ਦੇ ਵਾਸਤੇ ਜਿਹੜਾ ਜੀ ਉਹ ਕੰਮ ਕਰਨਗੀਆਂ। ਕਿੰਨੀ ਕੁ ਸਕਸੈਸਫੁਲ ਹੁੰਦੀ ਹੈ ਜੀ ਇਹ ਪਾਰਟੀ, ਇਹ ਤਾਂ ਦੇਖਣਾ ਪਊਗਾ, ਸਮਾਂ ਜਿਹੜਾ ਜੀ ਉਹ ਦੱਸੂਗਾ। ਪਰ ਇੰਨਾ ਜ਼ਰੂਰ ਹੈ ਕਿ ਅਕਸਰ ਕਿਤੇ ਜਿਹੜੇ ਕੰਮ ਕੋਈ ਵੀ ਜੋਬ ਦੇ ਉੱਤੇ ਜਿਹੜੇ ਜੀ ਕਰਨ ਵਾਲੇ ਉਹ ਛੱਡਦੇ ਤਾਂ ਰਹੇ ਆ ਜੋਬ ਆਪਣੀ ਜਿਹੜੀ ਜੀ ਸਿਆਸਤ ਦੇ ਵਿੱਚ ਆਉਣ ਲਈ। ਅਰਵਿੰਦ ਕੇਜਰੀਵਾਲ ਵੀ ਉਹਨਾਂ ਦੀ ਇੱਕ ਮਿਸਾਲ ਨੇ, ਪਰ 50 ਜਾਣਿਆਂ ਦੀ ਜਿਹੜਾ ਜੀ ਉਹ ਇਹ ਜੋਬ ਛੱਡ ਕੇ ਪਾਰਟੀ ਖੜੀ ਕਰਨ ਦਾ ਜਿਹੜਾ ਜੀ ਇਹ ਸੋਚਣਾ ਸ਼ਾਇਦ ਏਦਾਂ ਪਹਿਲਾਂ ਕਦੀ ਜਿਹੜਾ ਜੀ ਨਹੀਂ ਹੋਇਆ। ਬਿਲਕੁਲ ਜੀ, ਜੋਬਾਂ ਘੱਟ ਛੱਡਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਮਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।